ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 28 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੀਓ, ਪਰਮਜੀਤ ਸਿੰਘ ਬਰਕਰਲੇ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਸਾਲ 2025 ਦੀ 28 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਦੀ ਜਿਹੜੀ ਟੌਪ ਦੀ ਨਿਊਜ਼ ਆ ਉਹ ਇਹ ਰਹੀ ਹੈ ਵੀ ਪ੍ਰੈਜ਼ੀਡੈਂਟ ਜ਼ੈਲੈਂਸਕੀ ਜੋ ਯੂਕਰੇਨ ਦੇ ਹੈਗੇ ਆ, ਵਾਈਟ ਹਾਊਸ ਦੇ ਵਿੱਚ ਆਏ ਸੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸਟਾਫ ਨੂੰ ਨਾਲ ਮਿਲਣ ਤੇ ਜਿਹੜੀ ਮਿਨਰਲ ਡੀਲ ਆ ਉਹਦੇ ਸੰਬੰਧੀ ਸਾਈਨ ਕਰਨ। ਸੋ ਇਸ ਚੀਜ਼ ਨੂੰ ਬਹੁਤ ਪ੍ਰਚਾਰਿਆ ਗਿਆ ਸੀ ਵਾਈਟ ਹਾਊਸ ਵੱਲੋਂ ਵੀ, ਪਰ ਅਨਫੋਰਚੂਨੇਟਲੀ ਉਹ ਜਿਹੜੀ ਮੀਟਿੰਗ ਆ ਵਾਈਟ ਹਾਊਸ ਦੇ ਵਿੱਚ ਬਾਹਲੀ ਸਕਾਮੀ ਨਹੀਂ ਰਹੀ। ਕਈ ਪੁਆਇੰਟਾਂ ਦੇ ਉੱਤੇ ਜ਼ੈਲੈਂਸਕੀ ਹੁਣੇ ਵੀ ਤੱਤੇ ਹੋ ਗਏ ਤੇ ਅਲਟੀਮੇਟਲੀ ਬਿਨਾਂ ਕਿਸੇ ਡੀਲ ਬਣਾਇਓ ਉਹ ਜ਼ੈਲੈਂਸਕੀ ਹੁਣੀ ਬਹੁਤ ਛੇਤੀ ਬਾਹਰ ਹੋ ਗਏ। ਸੋ ਇਸ ਇਸ਼ੂ ਨੂੰ ਲੈ ਕੇ ਬਹੁਤ ਸਾਰੇ ਲੋਕ ਟਰੰਪ ਉਹਨਾਂ ਦੇ ਸਪੋਰਟ 'ਚ ਵੀ ਆ। ਕਈ ਰਿਪਬਲਿਕਨ ਕਹਿੰਦੇ ਜੀ ਵੀ ਨਹੀਂ, ਸਾਨੂੰ ਸਟੈਂਡ ਇੱਦਾਂ ਹੀ ਲੈਣਾ ਚਾਹੀਦਾ। ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਵੀ ਨਹੀਂ, ਤੁਹਾਡੇ ਗੈਸਟ ਸੀ ਤੇ ਉਹਨਾਂ ਦੇ ਨਾਲ ਸਹੀ ਤਰੀਕੇ ਦੇ ਨਾਲ ਹੀ ਵਿਵਹਾਰ ਕਰਨਾ ਚਾਹੀਦਾ ਸੀ। ਬਹੁਤ ਸਾਰੇ ਜੋ ਡੈਮੋਕ੍ਰੇਟਸ ਆ ਉਹ ਜ਼ੈਲੈਂਸਕੀ ਦੇ ਹੱਕ ਦੇ ਵਿੱਚ ਵੀ ਆਏ ਹੈਗੇ ਆ। ਦ ਅਟਲਾਂਟਿਕ ਨਿਊਜ਼ਪੇਪਰ ਨੇ ਹੈਡਿੰਗ ਲਾਈ ਆ, ਇਟ ਵਾਜ਼ ਐਨ ਐਂਬੁਸ਼। ਭਈ ਇਹ ਤਾਂ ਇੱਕ ਤਰ੍ਹਾਂ ਦੇ ਨਾਲ ਬਹੁਤ ਜਿਹੜੀ ਮਾੜੀ ਆਪਾਂ ਕਹਿ ਸਕਦੇ ਮੀਟਿੰਗ ਸੀਗੀ, ਜਿਹਦੇ ਵਿੱਚ JD ਵੈਂਸ ਉਹਨਾਂ ਨੇ ਜ਼ੈਲੈਂਸਕੀ ਨੂੰ ਕਿਹਾ ਵੀ ਤੁਸੀਂ ਤਾਂ ਸਾਡਾ ਧੰਨਵਾਦ ਵੀ ਨਹੀਂ ਕੀਤਾ ਤੇ ਉਹ ਕਿਹਾ ਵੀ ਮੈਂ ਇੰਨੀ ਵਾਰੀ ਕੀਤਾ, ਤੁਹਾਨੂੰ ਪਤਾ ਨਹੀਂ ਹੈ ਵੀ ਮੇਰੀ ਲੜਾਈ ਦੇ ਵਿੱਚ ਕਿੰਨਾ ਕੁਛ ਜਿਹੜਾ ਅਸੀਂ ਲੂਜ਼ ਕੀਤਾ ਹੈਗਾ। ਟਰੰਪ ਉਹਨਾਂ ਨੇ ਵੀ ਕਾਫੀ ਉਹਨਾਂ ਨੂੰ ਲੈਸਨ ਦਿੱਤਾ ਵੀ ਨਹੀਂ, ਤੁਹਾਨੂੰ ਪਤਾ ਹੈ ਵੀ ਤੁਸੀਂ ਸਾਡੇ ਕਰਕੇ ਜਿਹੜਾ ਸਰਵਾਈਵ ਕਰੇ ਆ, ਨਹੀਂ ਤਾਂ ਇਹ ਨਹੀਂ ਹੋਣਾ ਸੀਗਾ। ਸੋ US ਨੇ ਕਹਿੰਦੇ ਭਈ $180 ਬਿਲੀਅਨ ਤੋਂ ਵੱਧ ਦੀ ਜਿਹੜੀ ਏਡ ਆ ਉਹ ਕੀਵ ਨੂੰ ਦਿੱਤੀ ਹੈਗੀ ਆ। ਤੇ ਨਾਲ ਹੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਹਿਤਾ ਭਈ ਤੁਸੀਂ ਇੱਕ ਤਰ੍ਹਾਂ ਨਾਲ ਡਿਸਰਿਸਪੈਕਟ ਕਰ ਰਹੇ ਆ ਜ਼ੈਲੈਂਸਕੀ ਨੂੰ, ਭਈ World War III ਦੇ ਉੱਤੇ ਗੈਂਬਲ ਕਰ ਰਹੇ ਹੈਗੇ ਆ। ਸੋ 45 ਮਿੰਟਾਂ ਦੀ ਮੀਟਿੰਗ ਸੀ। ਲਾਸਟ ਵਾਲੇ ਜਿਹੜੇ 10 ਮਿੰਟ ਸੀ ਉਹ ਕਾਫੀ ਟੈਂਸ ਸੀਗੇ। ਉਹ ਤੋਂ ਬਾਅਦ ਇੱਕ ਪੱਤਰਕਾਰ, ਬੇਵਕੂਫ ਪੱਤਰਕਾਰ ਸੀ, ਉਹਨੂੰ ਕੁਐਸਚਨ ਵੀ ਪੁੱਛਿਆ ਜ਼ੈਲੈਂਸਕੀ ਨੂੰ ਕਿ ਭਾਈ ਤੁਸੀਂ ਪੈਂਟ ਕਮੀਜ਼ ਪਾ ਕੇ ਨਹੀਂ ਆਏ, ਸੂਟ ਪਾ ਕੇ ਨਹੀਂ ਆਏ, ਤੇ ਉਹਨਾਂ ਨੇ ਕਿਹਾ ਵੀ ਮੇਰਾ ਮੁਲਕ ਲੜਾਈ ਲੜ ਰਿਹਾ ਇਸ ਵੇਲੇ ਤੇ ਮੈਂ ਜਦੋਂ ਲੜਾਈ ਖਤਮ ਹੋ ਜਾਊਗੀ ਉਦੋਂ ਪਾ ਕੇ ਆ ਜਾਊਗਾ। ਪਰ ਇਹ ਉਹੀ ਇਦਾਂ ਦੇ ਜਿਹੜੇ ਜਰਨਲਿਸਟ ਆ, ਫਿਰ ਵਿੱਚ ਕਈ ਲੋਕ ਹੱਸਦੇ ਵੀ ਦੇਖੇ ਗਏ ਇਸ ਕੁਐਸਚਨ ਤੇ। ਕਈ ਲੋਕਾਂ ਨੇ ਸੋਚਣਾ ਵੀ ਲੈ ਭਈ ਉਹ ਪ੍ਰੈਜ਼ੀਡੈਂਟ ਨੂੰ ਮਿਲਣ ਆਇਆ, ਉਹਨੂੰ ਇਦਾਂ ਆਉਣਾ ਚਾਹੀਦਾ ਸੀ। ਪਰ ਜਦੋਂ ਤੁਹਾਡੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾਂ ਤੁਹਾਨੂੰ ਬਿਲੀਅਨੀਅਰ ਲੋਕ ਮਿਲਣ ਆਉਂਦੇ ਆ ਤੇ ਉਸ ਟਾਈਮ ਤੇ ਤੁਸੀਂ ਕੁਐਸਚਨ ਨਹੀਂ ਉਹਨਾਂ ਨੂੰ ਪੁੱਛਦੇ। ਪਿਛਲੀਆਂ ਕਿੰਨੀਆਂ ਮੀਟਿੰਗਾਂ ਹੋਈਆਂ ਜਿੱਥੇ ਇਲੋਨ ਮਸਕ ਟੋਪੀ ਪਾ ਕੇ, ਇੱਕ ਸ਼ਰਟ ਜੀ ਪਾ ਕੇ ਵਿੱਚ ਘੁੰਮਦਾ ਹੁੰਦਾ, ਨਾ ਤਾਂ ਉਹਨੇ ਸੂਟ ਪਾਇਆ ਹੁੰਦਾ, ਨਾ ਟਾਈ ਲਾਈ ਹੁੰਦੀ ਆ। ਇਸ ਤੋਂ ਬਿਨਾਂ ਜਿੰਨੇ ਵੀ ਮਿਡਲ ਈਸਟ ਦੇ ਇੱਥੇ ਆਉਂਦੇ ਹੈਗੇ ਲੀਡਰਸ ਆਉਂਦੇ ਆ, ਉਹਨੀ ਚੋਲੇ ਜਿਹੇ ਪਾਏ ਹੁੰਦੇ ਸਾਰਿਆਂ ਨੇ, ਉਹਨੀ ਤਾਂ ਕਿਸੇ ਨੇ ਨਹੀਂ ਪੈਂਟ ਕਮੀਜ਼ ਪਾਈ ਹੁੰਦੀ, ਨਾ ਹੀ ਉਹਨਾਂ ਨੂੰ ਕੋਈ ਕੁਐਸਚਨ ਪੁੱਛਦਾ ਹੈਗਾ। ਸੋ ਓਵਰਆਲ ਦੇਖਿਆ ਜਾਵੇ ਕਈ ਲੋਕ ਜੋ ਕਹਿ ਰਹੇ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵਧੀਆ ਕੀਤਾ, ਪਰ ਬਹੁਤ ਸਾਰੇ ਲੋਕ ਆਲ ਓਵਰ ਦੀ ਵਰਲਡ ਇਹ ਕਹਿ ਰਹੇ ਆ ਵੀ ਇਹ ਸਹੀ ਨਹੀਂ ਹੋਇਆ। ਇਦਾਂ
ਨਹੀਂ ਹੋਣਾ ਚਾਹੀਦਾ ਸੀ ਇਸ ਮੀਟਿੰਗ ਦੇ ਵਿੱਚ ਉਸ ਮੁਲਕ ਦੇ ਨਾਲ ਜਿਹੜਾ ਤੁਹਾਡਾ ਬਹੁਤ ਹੀ ਕਲੋਜ਼ ਹੈਗਾ, ਜਿਸ ਮੁਲਕ ਨੇ ਤੁਹਾਡੇ ਕਰਕੇ ਜਾਂ ਤੁਹਾਡੇ ਹੈਲਪ ਦੇ ਨਾਲ ਵਰਲਡ ਦੀ ਜਿਹੜੀ ਇੱਕ ਪਾਵਰ ਹੈਗੀ ਆ ਰਸ਼ੀਆ, ਉਹਦੇ ਨਾਲ ਟੱਕਰ ਲਈ ਸੀ। ਜੀ ਬਿਲਕੁਲ, ਦੁਨੀਆ ਭਰ ਦੇ ਵਿੱਚ ਖਾਸੇ ਜਿਹੜਾ ਸਮਰਥਨ ਹਰਜੋਤ ਸਿੰਘ ਖਾਲਸਾ ਜੀ ਉਹ ਮਿਲ ਰਿਹਾ ਇਸ ਟਾਈਮ ਜ਼ੈਲੈਂਸਕੀ ਨੂੰ, ਕਿਉਂਕਿ ਵਿਕਟਮ ਦੇ ਰੂਪ ਦੇ ਵਿੱਚ ਜ਼ੈਲੈਂਸਕੀ ਜਿਹੜਾ ਉਹ ਆ ਰਿਹਾ ਸਾਹਮਣੇ। ਦੁਨੀਆ ਭਰ ਦੇ ਜਿਹੜੇ ਲੀਡਰ ਨੇ ਕੈਨੇਡਾ ਤੋਂ ਲੈ ਕੇ ਜਾਂ ਯੂਰਪੀਅਨ ਮੁਲਕਾਂ ਦੇ, ਉਹਨਾਂ ਨੇ ਉਹਨੂੰ ਸਮਰਥਨ ਦਿੱਤਾ। ਇੱਥੇ ਹੁਣ ਹਰਜੋਤ ਸਿੰਘ ਖਾਲਸਾ ਜੀ ਇੱਕ ਜਿਹੜੀ ਗੱਲ ਆ ਉਹ ਮੋਦੀ ਲਈ ਵੀ ਖੜੀ ਹੋ ਗਈ ਆ, ਕਿਉਂਕਿ ਮੋਦੀ ਦੇ ਬਾਰੇ ਵੀ ਚਰਚਾ ਛਿੜ ਪਈ ਆ ਵੀ ਜੇਕਰ ਉਹ ਮੁਲਕ ਜਿਹੜਾ ਫਸਿਆ ਹੋਇਆ ਜੰਗ ਦੇ ਵਿੱਚ ਤੇ ਜਿਹਨੂੰ ਸ਼ਰਤਾਂ ਮੰਨਣ ਦੇ ਲਈ ਕਿਹਾ ਹੈ, ਉਹਨਾਂ ਦਾ ਲੀਡਰ ਤਾਂ ਖੜ ਕੇ ਸਟੈਂਡ ਲੈ ਗਿਆ, ਉਹਨਾਂ ਦਾ ਲੀਡਰ ਤਾਂ ਅੜ ਗਿਆ ਆਪਣੀ ਗੱਲ ਰੱਖਣ ਦੇ ਲਈ, ਜਾਂ ਉਹਨੇ ਆਪਣੇ ਉੱਤੇ ਗੱਲ ਕੋਈ ਥੋਪਣ ਨਹੀਂ ਦਿੱਤੀ। ਠੀਕ ਆ, ਗੱਲਬਾਤ ਦਾ ਮਾਹੌਲ ਸੁਹਿਰਦ ਰਹਿਣਾ ਚਾਹੀਦਾ ਸੀ, ਆਪਾਂ ਉਹਦੇ ਹੱਕ ਦੇ ਵਿੱਚ ਨਹੀਂ ਆ ਵੀ ਹੀਟ ਐਕਸਚੇਂਜ ਹੋਵੇ ਕਿਸੇ ਵੀ ਤਰੀਕੇ ਨਾਲ, ਪਰ ਉਹ ਕਹਿੰਦੇ ਵੀ ਮੋਦੀ ਸਾਹਿਬ ਤਾਂ ਨੀਵੀਆਂ ਪਾ ਕੇ ਵੀ ਤੁਹਾਡੇ ਮੁਲਕ ਦੇ ਲੋਕਾਂ ਨੂੰ ਉੱਥੋਂ ਕੱਢਿਆ ਜਾ ਰਿਹਾ, ਤੁਹਾਡੇ ਕੋਲ ਇੱਕ ਗੱਲ ਵੀ ਹੈ ਨਹੀਂ ਕਹਿਣ ਨੂੰ, ਦੁਨੀਆ ਦੇ ਵਿੱਚ ਤੁਸੀਂ ਕਹਿੰਦੇ ਵੀ ਅਸੀਂ 5ਵੀਂ ਵੱਡੀ ਆਰਥਿਕਤਾ। ਜੀ ਬਿਲਕੁਲ ਜੀ। ਸੋ ਵੱਖ-ਵੱਖ ਜਿਹੜੇ ਲਾ ਮੇਕਰਸ ਆ ਉਹਨਾਂ ਨੇ ਆਪਣੇ ਜਿਹੜੇ ਬਿਆਨ ਦਿੱਤੇ ਹੈਗੇ ਇਸ ਸੰਬੰਧ ਦੇ ਵਿੱਚ। ਕਈ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਹੱਕ ਦੇ ਵਿੱਚ ਆਏ ਹੈਗੇ ਆ, ਖਾਸ ਕਰਕੇ ਜਿਹੜੇ ਰਿਪਬਲਿਕਨਸ ਆ। ਜਿਹੜੇ ਡੈਮੋਕ੍ਰੇਟ ਆ ਉਹ ਜ਼ੈਲੈਂਸਕੀ ਦੇ ਹੱਕ ਚ ਆਏ ਆ। ਸੈਨੇਟਰ ਲਿੰਡਸੇ ਗ੍ਰਾਮ ਜੋ ਸਾਊਥ ਕੈਰੋਲੀਨਾ ਤੋਂ ਰਿਪਬਲਿਕਨ ਆ, ਉਹਨਾਂ ਨੇ ਇਹ ਕਿਹਾ ਵੀ ਕੰਪਲੀਟ ਅਟਰ ਡਿਜ਼ਾਸਟਰ ਸੀਗਾ, ਤੇ ਇਹ ਕਹਿੰਦਾ ਵੀ ਮੈਂ ਬਿਲਕੁਲ ਟਰੰਪ ਦੇ ਨਾਲ ਉਹਦੇ ਤੋਂ ਪ੍ਰਾਊਡ ਆ ਵੀ ਜੋ ਕੁਝ ਉਹਨਾਂ ਨੇ ਜ਼ੈਲੈਂਸਕੀ ਨੇ ਡਿਸਰਿਸਪੈਕਟਫੁਲ ਕੀਤਾ, ਉਹਦਾ ਜਵਾਬ ਟਰੰਪ ਉਹਨਾਂ ਨੇ ਵਧੀਆ ਕੀਤਾ ਹੈਗਾ ਆ। ਮਾਰਕੋ ਰੂਬੀਓ ਨੇ ਵੀ ਟਵੀਟ ਕੀਤਾ ਆ ਵੀ ਅਮਰੀਕਾ ਦਾ ਪ੍ਰੈਜ਼ੀਡੈਂਟ ਅਮਰੀਕਾ ਦੇ ਲਈ ਖੜਿਆ ਹੈਗਾ। ਹਾਊਸ ਸਪੀਕਰ ਜੌਨਸਨ ਨੇ ਵੀ ਇਹ ਕਿਹਾ ਵੀ ਜਿਹੜੀ ਡੈਥ ਤੇ ਡਿਸਟਰਕਸ਼ਨ ਰਸ਼ੀਅਨ ਨੇ ਵਾਰ ਕਰਕੇ ਪ੍ਰਵੋਕ ਹੋਈ ਸੀ, ਉਹਨੂੰ ਰੋਕਣ ਦੇ ਲਈ ਅਮਰੀਕਾ ਦਾ ਪ੍ਰੈਜ਼ੀਡੈਂਟ ਅੱਗੇ ਆਇਆ ਸੀ, ਦੋਨਾਂ ਮੁਲਕਾਂ ਦੇ ਨਾਲ ਡੀਲ ਬਣਾ ਸਕੀਏ, ਪਰ ਇਹ ਨਹੀਂ ਹੋਇਆ। ਰਿਪਰੈਜ਼ੈਂਟੇਟਿਵ ਡੌਨ ਬੇਕਨ ਜੋ ਨਿਬਰਾਸਕਾ ਤੋਂ, ਉਹਨਾਂ ਨੇ ਕਿਹਾ ਵੀ ਅਮਰੀਕਾ ਦੇ ਲਈ ਬਹੁਤ ਬੈਡ ਡੇ ਹੈਗਾ ਫੋਰਨ ਪਾਲਿਸੀ ਦੇ ਲਈ। ਯੂਕਰੇਨ ਇੱਕ ਤਰ੍ਹਾਂ ਨਾਲ ਇੰਡੀਪੈਂਡੈਂਟ ਮੁਲਕ ਆਪਣੇ ਆਪ ਨੂੰ ਬਣਨਾ ਚਾਹੁੰਦਾ ਮੁਲਕ ਹੈਗਾ ਆ, ਫ੍ਰੀ ਮਾਰਕੀਟ ਚਾਹੁੰਦਾ ਤੇ ਰੂਲ ਆਫ ਲਾ ਚਾਹੁੰਦਾ ਆ, ਜਿਹੜਾ ਕਿ ਵੈਸਟ ਦੀਆਂ ਪਾਲਿਸੀਆਂ ਦੇ ਨਾਲ ਚੱਲਦਾ ਆ। ਸੋ ਸਾਨੂੰ ਜਿਹੜਾ ਉਹਦਾ ਸਾਥ ਦੇਣਾ ਚਾਹੀਦਾ। ਸੋ ਡਿਪਲੋਮੇਸੀ ਦੇ ਚੈਪਟਰ ਦੇ ਵਿੱਚ ਇਹ ਅੱਜ ਵਾਲਾ ਦਿਨ ਬੜਾ ਗੁੱਡ ਨਹੀਂ ਰਿਹਾ ਹੈ। ਜੀ ਬਿਲਕੁਲ, ਬਿਲਕੁਲ ਸਹੀ ਕਿਹਾ ਤੁਸੀਂ। ਡਿਪਲੋਮੇਸੀ ਦੇ ਚੈਪਟਰ ਦੇ ਵਿੱਚ ਇਹ ਬਹੁਤ ਚੰਗੇ ਦਿਨ ਦੇ ਤੌਰ ਤੇ ਯਾਦ ਨਹੀਂ ਕੀਤਾ ਜਾਊਗਾ, ਪਰ ਹਾਂ ਇੰਨਾ ਜ਼ਰੂਰ ਹੈ ਕਿ ਟਰੰਪ ਸਮਰਥਕਾਂ ਨੇ ਵੀ ਇਹ ਗੱਲ ਮੰਨੀ ਹੈ ਵੀ ਜਿਹੜਾ ਬੰਦਾ ਵਾਈਟ ਹਾਊਸ ਦੇ ਵਿੱਚ ਆਇਆ, ਆਪਣਾ ਮਹਿਮਾਨ ਸੀ, ਉਹਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਜਿਹੜਾ ਉਹ ਠੀਕ ਨਹੀਂ ਗਾ, ਅਮਰੀਕਨ ਵੈਲਿਊਜ਼ ਦੇ ਮੁਤਾਬਕ ਇਹ ਗੱਲ ਸਹੀ ਨਹੀਂ ਸੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੈਲੀਫੋਰਨੀਆ ਦੇ ਜਿਹੜੇ ਫਾਸਟ ਫੂਡ ਇੰਡਸਟਰੀ ਦੇ ਵਿੱਚ ਕੰਮ ਕਰਦੇ ਵਰਕਰਸ ਨੇ। ਕੈਲੀਫੋਰਨੀਆ ਦੇ ਫਾਸਟ ਫੂਡ ਵਰਕਰਸ ਜਿਹੜੇ ਨੇ ਉਹਨਾਂ ਦੀ ਜਿਹੜੀ ਪੇ ਹੈ ਆਉਣ ਵਾਲੇ ਟਾਈਮ ਦੇ ਵਿੱਚ ਉਹ ਵੱਧ ਸਕਦੀ ਹੈ, 70% ਜਿਹੜਾ ਉਹਨੂੰ ਹੋਰ ਮਿਲ ਸਕਦੇ ਆ। ਪਹਿਲਾਂ ਜਿਹੜਾ ਇਹਨਾਂ ਦਾ ਮਿਨੀਮਮ ਵੇਜ ਆ ਫਾਸਟ ਫੂਡ ਵਰਕਰਸ ਦਾ ਉਹ $20 ਆ, ਤੇ ਹੁਣ ਵੱਧ ਕੇ $20 ਤੇ 70% ਜਿਹੜੇ ਪਰ ਆਵਰ ਦੇ ਉਹ ਹੋ ਜਾਣਗੇ। ਕੈਲੀਫੋਰਨੀਆ ਫਾਸਟ ਫੂਡ ਜਿਹੜਾ ਕਾਉਂਸਲ ਆ ਉਹਨੇ ਕੰਪਰਾਈਜ਼ ਕੀਤਾ ਫਾਸਟ ਫੂਡ ਵਰਕਰਸ ਨੂੰ, ਰੈਸਟੋਰੈਂਟ ਓਨਰਸ ਨੂੰ ਤੇ ਨਾਲ ਹੀ ਸਟੇਟ ਅਫੀਸ਼ੀਅਲਸ ਨੂੰ, ਤੇ ਉਹਨਾਂ ਨੇ ਕਿਹਾ ਵੀ ਜਿਹੜਾ ਕਾਸਟ ਆਫ ਲਿਵਿੰਗ ਆ ਤੇ ਜੇਕਰ ਇਹ ਵੱਧ ਰਹੀ ਹੈ ਤਾਂ ਜਿਹੜੇ ਮਿਨੀਮਮ ਵੇਜ ਆ ਉਹ ਵੀ ਵਧਣੇ ਚਾਹੀਦੇ। ਤੇ ਇਹਦਾ ਮਤਲਬ ਇਹ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਕੈਲੀਫੋਰਨੀਆ ਦੇ ਜਿੰਨੇ ਵੀ ਲੋਕ ਫਾਸਟ ਫੂਡ ਇੰਡਸਟਰੀ ਦੇ ਵਿੱਚ ਕੰਮ ਕਰਦੇ ਨੇ ਕਿਸੇ ਵੀ ਤਰੀਕੇ ਦੇ ਨਾਲ, ਤਾਂ ਉਹਨਾਂ ਦੇ ਜਿਹੜੇ ਤਨਖਾਹ ਹੁਣ $20 ਤੇ 70% ਹੋਊਗੀ। ਅਗਸਤ ਦੇ ਵਿੱਚ ਇੱਕ ਮੀਮੋ ਜਿਹੜਾ ਉਹ ਆਇਆ ਸੀਗਾ, ਆਪਾਂ ਦੇਖਿਆ ਗਿਆ ਸੀ ਜਦੋਂ ਸਰਵਿਸ ਇੰਪਲਾਈਜ਼ ਇੰਟਰਨਲ ਜਿਹੜੀ ਯੂਨੀਅਨ ਹੈ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਵੇਜ ਆ ਉਹ ਇਨਕਰੀਜ਼ ਕੀਤਾ ਜਾਣਾ ਚਾਹੀਦਾ, ਪਰ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਗੱਲਬਾਤ ਉਹ ਨੇਪਰੇ ਨਹੀਂ ਸੀ ਚੜ ਸਕੀ। ਹੁਣ ਜਿਹੜਾ ਵੇਜ ਆ ਉਹ $20 ਤੇ 70% ਹੋਣ ਜਾ ਰਿਹਾ। ਦੱਸਿਆ ਜਾ ਰਿਹਾ ਕਿ ਕੈਲੀਫੋਰਨੀਆ ਦੇ ਜਿਹੜੇ ਲਾ ਇੰਪਾਵਰਸ ਜਿਹੜਾ ਕਾਉਂਸਲ ਆ ਉਹ ਫਾਸਟ ਫੂਡ ਜਿਹੜੇ ਰੈਸਟੋਰੈਂਟ ਨੇ ਉਹਨਾਂ ਨੇ ਦੱਸਦੇ ਕਿ 60 ਲੋਕੇਸ਼ਨਸ ਨੇ ਜਿਹੜੀਆਂ ਨੇਸ਼ਨ ਵਾਈਡ ਜਿਹੜੀਆਂ ਕਿ ਕੈਲੀਫੋਰਨੀਆ ਦੇ ਰੂਲ ਨੂੰ ਆਪਣੇ ਉੱਤੇ ਅਪਲਾਈ ਕਰਦੀਆਂ ਨੇ। ਤੇ ਇਹਦੇ ਨਾਲ ਦੱਸਦੇ ਨੇ ਕਿ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਵੱਡੇ ਪੱਧਰ ਤੇ ਕਹੀ ਗਈ ਸੀਗੀ ਕਿ ਇਹ ਜਿਹੜੇ ਫਾਸਟ ਫੂਡ ਵਰਕਰਸ ਨੇ ਉਹਨਾਂ ਦੀ ਤਨਖਾਹ ਵਧਣੀ ਚਾਹੀਦੀ ਆ। ਅਪ੍ਰੈਲ ਦੇ ਵਿੱਚ ਹੀ ਜਿਹੜਾ ਮਿਨੀਮਮ ਵੇਜ ਸੀਗਾ ਫਾਸਟ ਫੂਡ ਇੰਡਸਟਰੀ ਦੇ ਵਿੱਚ ਵਰਕਰਸ ਦਾ ਉਹ $16 ਸੀਗਾ, ਉਸ ਤੋਂ ਬਾਅਦ ਵਧਾ ਕੇ ਇਹਨੂੰ $20 ਕੀਤਾ ਗਿਆ ਸੀਗਾ। ਜੀ ਬਿਲਕੁਲ। ਚਾਈਨਾ ਵਾਲਿਆਂ ਨੇ ਕਹਿੰਦੇ ਕਿ ਨਵੇਂ ਇੱਕ એનર્ਜੀ ਸੋਰਸ ਲੱਭਿਆ ਉਹਨਾਂ ਨੂੰ, ਲਿਮਿਟਲੈਸ એનર્ਜੀ ਸੋਰਸ, ਜੋ ਕਿ 60,000 ਸਾਲ ਤਾਈਂ ਚਾਈਨਾ ਦੇ ਹਰ ਇੱਕ ਘਰ ਨੂੰ ਫ੍ਰੀ એનર્ਜੀ ਜਿਹੜਾ ਦੇ ਸਕਦਾ ਹੈਗਾ। ਬੇਅਨ ਓਬੋ ਮਾਈਨਿੰਗ ਕੰਪਲੈਕਸ ਜੋ ਮੰਗੋਲੀਆ ਦੇ ਇਨਸਾਈਡ ਹੈਗੀ ਆ, ਆਟੋਨਮਸ ਰੀਜਨ
ਨਾਰਦਰਨ ਚਾਈਨਾ ਦੇ ਵਿੱਚ। ਸੋ ਇੱਥੋਂ ਜਿਓਲੋਜਿਸਟ ਨੇ ਲੱਭਿਆ ਵੀ ਬਹੁਤ ਵੱਡੀ ਜਿਹੜੀ ਖਾਨ ਆ ਜਿਹੜੀ ਕਿ ਨਿਊਕਲੀਅਰਸ ਦੇ ਲਈ ਯੂਜ਼ ਕੀਤੀ ਜਾਊਗੀ, ਨਿਊਕਲੀਅਰ ਪਾਵਰ ਸਟੇਸ਼ਨਸ ਦੇ ਲਈ, ਤੇ ਉਹਦੇ ਨਾਲ ਜਿਹੜੀ ਬਿਜਲੀ ਆ ਉਹ ਪ੍ਰੋਵਾਈਡ ਕੀਤੀ ਜਾਊਗੀ। ਸਾਇੰਟਿਸਟ ਇਹ ਐਸਟੀਮੇਟ ਕਰ ਰਹੇ ਆ ਵੀ ਇਸ ਮਾਈਨਿੰਗ ਕੰਪਲੈਕਸ ਦੇ ਕੋਲ 1 ਮਿਲੀਅਨ ਟਨ ਥੋਰੀਅਮ ਹੈਗਾ ਆ, ਜੇ ਉਸ ਨੂੰ ਸਾਰਾ ਬਾਹਰ ਕੱਢਿਆ ਜਾਵੇ। ਸੋ ਥੋਰੀਅਮ ਰਿਸੋਰਸਿਸ ਜੋ ਆ ਉਹ ਯੂਜ਼ ਕੀਤੇ ਜਾਂਦੇ ਹੈਗੇ ਆ ਫੋਸਲ ਫਿਊਲਸ ਦੇ ਲਈ। ਸੋ ਇਹ ਚਾਈਨਾ ਵਾਲਿਆਂ ਦੇ ਲਈ ਇੱਕ ਬਹੁਤ ਵਧੀਆ ਖਬਰ ਆਈ ਆ। ਚਾਈਨਾ, ਰਸ਼ੀਆ ਤੇ US ਸਾਰੇ ਇਸ ਦੌੜ ਦੇ ਵਿੱਚ ਆ, ਨਿਊਕਲੀਅਰ ਟੈਕਨੋਲੋਜੀ ਦੀ ਦੌੜ ਦੇ ਵਿੱਚ, ਜੋ ਕਿ ਕੀ ਪਾਵਰ ਸੋਰਸ ਹੈਗਾ ਆ, ਤਾਂ ਕਿ ਜਿਹੜੀ એનર્ਜੀ ਆ ਉਹ ਸਸਤੀ ਤੋਂ ਸਸਤੀ ਮਿਲ ਸਕੇ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਅੱਜ ਜਿਵੇਂ ਦੁਨੀਆ ਅਮਰੀਕਾ ਭਰ ਦੇ ਵਿੱਚ ਅੱਜ ਮਨਾਇਆ ਗਿਆ ਇਕਨੋਮਿਕ ਬਲੈਕਆਊਟ, ਉਹਦੇ ਵਿੱਚ ਅੱਜ ਕਈ ਥਾਵਾਂ ਦੇ ਉੱਤੇ ਫ੍ਰੈਜ਼ਨੋ ਦੇ ਵਿੱਚ ਫ੍ਰੀ ਜਿਹੜਾ ਫੂਡ ਆ ਉਹ ਦਿੱਤਾ ਗਿਆ, ਕਿਉਂਕਿ ਇਹਦਾ ਸੱਦਾ ਜਿਹੜਾ ਦਿੱਤਾ ਗਿਆ ਸੀ ਉਹ ਵੱਡੀਆਂ ਕੰਪਨੀਆਂ ਤੋਂ ਚੀਜ਼ਾਂ ਨਾ ਖਰੀਦਣ ਦੇ ਬਾਰੇ ਦਿੱਤਾ ਗਿਆ ਸੀਗਾ। ਆਪਾਂ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਵੀ ਇਹ ਗੱਲ ਸਾਂਝੀ ਕੀਤੀ ਸੀ। ਹੁਣ ਜਿਹੜਾ 24 ਘੰਟਿਆਂ ਦਾ ਇਕਨੋਮਿਕ ਬਲੈਕਆਊਟ ਕਮਰਸ ਫਰਾਈਡੇ ਆ, ਉਹ ਅੱਜ ਜਿਹੜੇ ਫ੍ਰੈਜ਼ਨੋ ਦੇ ਵਿੱਚ ਕਈ ਲੋਕਲ ਜਿਹੜੇ ਕੰਮ ਕਰਦੇ ਨੇ ਫਾਸਟ ਫੂਡ ਦਾ, ਉਹਨਾਂ ਨੇ ਹੁਣ ਫ੍ਰੀ ਜਿਹੜਾ ਫੂਡ ਆ ਉਹ ਦਿੱਤਾ। ਡੇਸ ਵਾਸ਼ਿੰਗਟਨ ਜਿਹੜੇ ਕਿ ਇਹਨਾਂ ਨੇ ਕੀਤਾ ਸੀਗਾ, ਰੀਓਪਨਿੰਗ ਕੀਤੀ ਸੀਗੀ ਟੇਕ 3 ਬਾਏ ਗ੍ਰਾਂਪੀ 버ਗਰ ਲੇਡੀ ਨਾਂ ਦਾ ਰੈਸਟੋਰੈਂਟ ਖੋਲ੍ਹਿਆ ਸੀਗਾ। ਉਹ ਕਹਿੰਦੇ ਵੀ ਅਸੀਂ ਅੱਜ ਇਸ ਚੀਜ਼ ਨੂੰ ਸਪੋਰਟ ਕੀਤੀ ਹੈ ਤੇ ਅੱਜ ਅਸੀਂ ਆਪਣੇ ਗਾਹਕਾਂ ਨੂੰ ਫ੍ਰੀ ਜਿਹੜੇ 버ਗਰ ਨੇ ਉਹ ਖਵਾਏ ਨੇ। ਇਸੇ ਤਰ੍ਹਾਂ ਜੌਨ ਸਕਰਜ਼ ਨੇ ਜਿਹੜੇ ਕਿ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਰੈਸਟੋਰੈਂਟ ਆ ਉਹਦੀ ਓਪਨਿੰਗ ਕੀਤੀ ਸੀ, ਤੇ ਉਹ ਵੀ ਕਹਿੰਦੇ ਵੀ ਇਹ ਜਿਹੜੀ ਗੱਲ ਆ, ਅਸੀਂ ਬਲੈਕ ਫਰਾਈਡੇ ਨੂੰ ਜਿਹੜਾ ਇਕਨੋਮਿਕ ਬਲੈਕਆਊਟ ਆ ਉਹਨੂੰ ਜਿਹੜਾ ਉਹਨੂੰ ਸਪੋਰਟ ਕਰਦੇ ਹਾਂ, ਤੇ ਇਸ ਕਰਕੇ ਅਸੀਂ ਜਿਹੜਾ ਉਹ ਇਹਦੇ ਲਈ ਫ੍ਰੀ ਜਿਹੜਾ ਫੂਡ ਆ ਆਪਣੇ ਲੋਕਾਂ ਨੂੰ ਦਿੱਤਾ। ਜਿਹੜਾ ਟੇਕ 3 ਬਾਏ ਗ੍ਰੰਪੀ 버ਗਰ ਹੈਗਾ ਲੇਡੀ, ਇਹਨਾਂ ਨੇ ਰੈਸਟੋਰੈਂਟ ਦੇ ਵਿੱਚ ਇਹ ਦੱਸਿਆ ਕਿ ਅਸੀਂ ਸੈਂਕੜੇ ਲੋਕਾਂ ਨੂੰ ਅੱਜ ਫ੍ਰੀ 버ਗਰ ਖਵਾਏ ਆ, ਵੀ ਤਾਂ ਜੋ ਜਿਹੜੀਆਂ ਵੱਡੀਆਂ ਕੰਪਨੀਆਂ ਦੇ ਵਿਰੁੱਧ ਉਹ ਜਿਹੜੇ ਖੜੇ ਨੇ ਤੇ ਉਹਨੂੰ ਉਹ ਸਪੋਰਟ ਕਰ ਸਕਣ। ਇਹ ਦੱਸਦੇ ਆ ਕਿ 2020 ਦੇ ਵਿੱਚ ਜਿਹੜਾ ਟੇਕ 3 버ਗਰਸ ਆ ਇਹ 2014 ਦੇ ਵਿੱਚ ਆਇਆ ਸੀਗਾ, ਤੇ ਫਿਰ ਬਾਅਦ ਦੇ ਵਿੱਚ ਇਹਨੂੰ 2020 ਦੇ ਵਿੱਚ ਰੋਕ ਦਿੱਤਾ ਸੀ ਇਹਨਾਂ ਨੇ। ਬਾਅਦ ਦੇ ਵਿੱਚ ਇਹਨਾਂ ਨੇ ਫਿਰ ਜਿਹੜਾ ਆਪਣੇ ਆਪ ਨੂੰ ਰੀਓਪਨ ਕੀਤਾ ਸੀਗਾ। ਇਸ ਤਰ੍ਹਾਂ ਦੀਆਂ ਮੀਡੀਆ ਦੇ ਵਿੱਚ ਕਈ ਜਿਹੜੀਆਂ ਚਰਚਾਵਾਂ ਨੇ ਜਿਨ੍ਹਾਂ ਨੇ ਮਤਲਬ ਅੱਜ ਦੇ ਦਿਨ ਇਸ ਬਲੈਕਆਊਟ ਨੂੰ ਸਪੋਰਟ ਕਰਨ ਦੇ ਲਈ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਕਿ ਲੋਕ ਵੱਡੀਆਂ ਕੰਪਨੀਆਂ ਤੋਂ ਪਰਚੇਜ਼ਿੰਗ ਖਰੀਦਦਾਰੀ ਨਾ ਕਰਨ, ਤਾਂ ਉਹਨਾਂ ਨੇ ਹੋਰ ਵੀ ਤਰੀਕਿਆਂ ਦੇ ਨਾਲ ਇਹਨੂੰ ਆਪਣੀ ਜਿਹੜੀ ਸਪੋਰਟ ਆ ਉਹ ਦਿੱਤੀ ਹੈ, ਜ਼ਾਹਰ ਕੀਤੀ ਹੈ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੈਡਰਲ EMPLOYEES ਆ, ਉਹਨਾਂ ਦੀਆਂ ਜੌਬਸ ਐਲੀਮੀਨੇਟ ਕਰ ਦਿੱਤੀਆਂ ਗਈਆਂ ਵੱਖ-ਵੱਖ ਡਿਪਾਰਟਮੈਂਟਸ ਤੋਂ, ਜਿਸ ਤਰ੍ਹਾਂ USAID, IRS ਚੋਂ, ਐਜੂਕੇਸ਼ਨ ਡਿਪਾਰਟਮੈਂਟ ਤੋਂ, ਡਿਫੈਂਸ ਡਿਪਾਰਟਮੈਂਟ ਤੋਂ, ਹੈਲਥ ਏਜੰਸੀਜ਼ ਤੇ ਨੈਸ਼ਨਲ ਪਾਰਕ ਸਰਵਿਸ ਦੇ ਵਿੱਚੋਂ। ਹੁਣ ਇਹ ਖਬਰ ਆ ਰਹੀ ਆ, ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਿਹਾ ਵੀ ਟਰੰਪ ਉਹਨਾਂ ਦੇ ਜਿਹੜੇ ਆਫੀਸ਼ੀਅਲਸ ਆ ਉਹ ਸਿਵਲ ਰਾਈਟ ਦੇ ਆਫਿਸਰਸ ਨੂੰ ਡਿਸਮੈਂਟਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਐਜ਼ ਏ ਪਾਰਟ ਆਫ ਡੋਜ ਸੀਕ੍ਰੇਟ ਪਲਾਨ। ਸੋ ਕਹਿੰਦੇ ਵੀ ਇਹ ਜੋ ਸਿਵਲ ਰਾਈਟ ਤੇ ਇਕੁਅਲ ਓਪਰਚੁਨਿਟੀ ਦੇ ਆਫਿਸਰਸ ਹੈਗੇ ਆ, ਇੱਥੇ 150 ਤੋਂ ਵੱਧ ਲੋਕ ਕੰਮ ਕਰਦੇ ਸੀ। ਉਹ ਇਨਵੈਸਟੀਗੇਟ ਕਰਦੇ ਸੀ ਜਿਹੜੇ ਸਿਵਲ ਰਾਈਟਸ ਦੀਆਂ ਕੰਪਲੇਨਸ ਹੁੰਦੀਆਂ, ਤਾਂ ਕਿ ਕਿਸੇ ਦੇ ਨਾਲ ਹਰਾਸਮੈਂਟ ਨਾ ਹੋਵੇ ਉਹਦੇ ਧਰਮ ਦੇ, ਉਹਦੇ ਰਿਲੀਜਨ ਦੇ ਬੇਸ ਦੇ ਉੱਤੇ ਜਾਂ ਉਹਦੇ ਕਲਰ ਦੇ ਉੱਤੇ। ਸੋ ਉਹ ਡਿਪਾਰਟਮੈਂਟ ਵੀ ਬੰਦ ਕਰਨ ਜਾ ਰਹੇ ਆ। ਇਹ ਵਾਸ਼ਿੰਗਟਨ ਪੋਸਟ ਨੇ ਅੱਜ ਰਿਪੋਰਟ ਕੀਤਾ ਹੈਗਾ। ਕਹਿੰਦੇ ਵੀ ਲੇਬਰ ਡਿਪਾਰਟਮੈਂਟ ਇਹ ਪਲਾਨਿੰਗ ਕਰ ਰਹੀ ਵੀ 90% ਆਫਿਸ ਆਫ ਦਾ ਫੈਡਰਲ ਕੰਟਰੈਕਟ ਕੰਪਲਾਇੰਸ ਜੋ ਆ ਉਸ ਨੂੰ ਕੱਟ ਕਰ ਦਿੱਤਾ ਜਾਊਗਾ। ਇਸੇ ਤਰ੍ਹਾਂ ਇੱਕ ਹੋਰ ਕੰਪਨੀ ਬੂਜ਼ ਐਲਨ ਹੈਮਿਲਟਨ ਕਰਕੇ ਉਹਦਾ ਪਤਾ ਚੱਲ ਰਿਹਾ ਵੀ $65 ਬਿਲੀਅਨ ਦੇ ਇਸ ਕੰਪਨੀ ਨੂੰ ਕੰਟਰੈਕਟ ਦਿੱਤੇ ਹੋਏ ਸੀ, ਇੱਕੋ ਹੀ ਕੰਪਨੀ ਨੂੰ। ਸੋ ਉਹਦੇ ਵੀ ਜਿਹੜੇ ਕੰਟਰੈਕਟ ਆ ਹੁਣ ਕੈਂਸਲ ਹੋਣ ਜਾ ਰਹੇ ਹੈਗੇ ਆ। ਸੋ ਇਹ ਵੈਬਸਾਈਟਸ ਨੂੰ ਆਪਰੇਟ ਕਰਦੀ ਸੀ, ਖਾਸ ਕਰਕੇ ਜਿਹੜੇ ਪਾਰਕਸ ਜਾਂ ਗਵਰਨਮੈਂਟ ਦੇ ਉਹ ਹੈਗੇ ਆ ਜਿੱਥੇ ਕਿਸੇ ਨੇ ਕੈਂਪ ਸਾਈਟਸ ਵਗੈਰਾ ਰਿਜ਼ਰਵ ਕਰਨੇ ਹੈਗੇ ਆ। ਜੀ, ਅਗਲੀ ਖਬਰ ਦੇ ਵੱਲ ਵਧੀਆ। ਅਗਲੀ ਖਬਰ ਜਿਹੜੀ ਗ੍ਰੀਸ ਤੋਂ ਆ ਰਹੀ ਹੈ। ਗ੍ਰੀਸ ਦੇ ਵਿੱਚ ਅੱਜ ਇੱਕ ਜਿਹੜੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਸੀ ਉਹ ਹਿੰਸਕ ਹੋ ਗਏ। ਇੰਨੇ ਕੁ ਹਿੰਸਕ ਹੋ ਗਏ ਵੀ ਇਹਨਾਂ ਰੋਸ ਮੁਜ਼ਾਹਰਿਆਂ ਦੇ ਦੌਰਾਨ ਪੈਟਰੋਲ ਬੰਬ ਤੇ ਹੋਰ ਜਿਹੜੀ ਭੰਨ-ਤੋੜ ਬਹੁਤ ਹੋਈ ਆ। ਅਸਲ ਦੇ ਵਿੱਚ ਜਿਹੜਾ ਇਹ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਸੀ, ਜਿਹੜਾ ਇਸ ਦੇਸ਼ ਦਾ ਸਭ ਤੋਂ ਡੈਡਲੀਸਟ ਜਿਹੜਾ ਟ੍ਰੇਨ ਕ੍ਰੈਸ਼ ਸੀਗਾ ਉਹਦੀ ਯਾਦ ਦੇ ਸੰਬੰਧ ਦੇ ਵਿੱਚ 2nd ਐਨੀਵਰਸਰੀ ਸੀਗੀ। ਅਸਲ ਦੇ ਵਿੱਚ ਫਰਵਰੀ 28, 2023 ਨੂੰ ਸੈਂਟਰਲ ਗ੍ਰੀਸ ਦੇ ਵਿੱਚ ਇੱਕ ਟ੍ਰੇਨ ਹਾਦਸਾ ਹੋਇਆ ਸੀ, ਜਿਹਦੇ ਵਿੱਚ 57 ਜਿਹੜੇ ਲੋਕ ਨੇ, 57 ਲੋਕ ਜਿਹੜੇ ਨੇ ਉਹ ਮਾਰੇ ਗਏ ਸੀਗੇ।
ਦੱਸਦੇ ਆ ਕਿ ਇਹ ਜਿਹੜੀ ਟ੍ਰੇਨ ਆ ਇਹ ਸਟੂਡੈਂਟਸ ਦੇ ਨਾਲ ਭਰੀ ਹੋਈ ਸੀਗੀ। ਉਸ ਤੋਂ ਬਾਅਦ ਜਿਹੜਾ ਉਹ ਪੇਨਫੁਲ ਹਾਦਸੇ ਦੇ ਤੌਰ ਤੇ ਇਹਨੂੰ ਜਾਣਿਆ ਜਾਂਦਾ ਤੇ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਇਸ ਟ੍ਰੇਨ ਦੇ ਦਹਾਕਿਆਂ ਦੇ ਜਿਹੜਾ ਇੱਕ ਹਿਸਟਰੀ ਆ ਉਹਦੇ ਵਿੱਚ ਸਭ ਤੋਂ ਖਤਰਨਾਕ ਜਿਹੜਾ ਉਹ ਹਾਦਸਾ ਉਹ ਕਰਾਰ ਦਿੱਤਾ ਗਿਆ। ਅੱਜ ਜਿਹੜੇ ਪ੍ਰੋਟੈਸਟ ਸੀਗੇ ਉਹਨਾਂ ਨੇ ਪੈਟਰੋਲ ਬੰਬ ਜਿਹੜੇ ਸਿੱਟੇ ਜਾਂ ਟਰੈਸ਼ ਕੈਨ ਸੀਗੇ ਜਿਹੜੇ ਐਥਨਸ ਦੇ ਵਿੱਚ, ਉਹ ਜਦੋਂ ਪ੍ਰੋਟੈਸਟ ਕਰ ਰਹੇ ਸੀ ਇਹਨਾਂ ਹਾਦਸਿਆਂ ਦੇ ਵਿਰੋਧ ਦੇ ਵਿੱਚ ਤੇ ਇਹਨੀ ਐਨੀਵਰਸਰੀ ਨੂੰ ਸੈਲੀਬ੍ਰੇਟ ਕਰਨ ਦੇ ਲਈ। ਇਹਨਾਂ ਦੀਆਂ ਪ੍ਰੋਟੈਸਟਰਸ ਦੀਆਂ ਜਿਹੜੀਆਂ ਝੜਪਾਂ ਨੇ ਉਹ ਪੁਲਿਸ ਦੇ ਨਾਲ ਵੀ ਹੋਈਆਂ ਨੇ ਤੇ ਜਿਹੜੇ ਪ੍ਰੋਟੈਸਟ ਕਰ ਰਹੇ ਕੁਝ ਲੋਕਾਂ ਦੇ ਵਿੱਚੋਂ ਇਹ ਗੱਲ ਕਹੀ ਹੈ ਕਿ ਇਹ ਬਹੁਤ ਮਾੜੀ ਗੱਲ ਆ ਕਿ ਅੱਜ ਦੇ ਦਿਨ ਅਸੀਂ ਉਹਨਾਂ ਲੋਕਾਂ ਨੂੰ ਆਪਣੀ ਜਿਹੜੀ ਸ਼ਰਧਾਂਜਲੀ ਭੇਟ ਕਰਦੇ ਸੀਗੇ ਕਰਨੀ ਸੀ, ਪਰ ਬਾਵਜੂਦ ਇਸ ਦੇ ਸਾਡੇ ਸਾਰਿਆਂ ਦੇ ਸਬਰ ਤੇ ਬੰਨ ਜਿਹੜੇ ਟੁੱਟੇ ਤੇ ਸਾਡੇ ਵਿੱਚੋਂ ਕੁਝ ਲੋਕ ਜਿਹੜੇ ਉਹ ਹਿੰਸਕ ਹੋ ਗਏ, ਜਦਕਿ ਨਹੀਂ ਸੀ ਹੋਣਾ ਚਾਹੀਦਾ। ਅਖੀਰ ਤੇ ਪੁਲਿਸ ਨੂੰ ਇਹਨਾਂ ਦੇ ਉੱਤੇ ਲਾਠੀ ਚਾਰਜ ਕਰਨਾ ਪਿਆ ਤੇ ਲਾਠੀ ਚਾਰਜ ਦੇ ਦਰਮਿਆਨ ਜਿਹੜੇ 5 ਲੋਕ ਨੇ ਉਹ ਗੰਭੀਰ ਫੱਟੜ ਹੋ ਗਏ ਐਥਨਸ ਦੇ ਵਿੱਚ ਹੀ ਤੇ 80 ਲੋਕਾਂ ਨੂੰ ਹੁਣ ਹਿਰਾਸਤ ਦੇ ਵਿੱਚ ਲਿਆ ਗਿਆ। ਜਿਹੜੇ ਦੱਸਦੇ ਆ ਕਿ ਗ੍ਰੀਸ ਦੇ ਹੋਰ ਸ਼ਹਿਰਾਂ ਦੇ ਵਿੱਚ ਵੀ ਕੁਝ ਸਟੂਡੈਂਟਸ ਨੇ ਫਿਰ ਇਸ ਘਟਨਾ ਦੇ ਵਿਰੋਧ ਦੇ ਵਿੱਚ ਜਿਹੜਾ ਉਹ ਪ੍ਰੋਟੈਸਟ ਉਹ ਕੀਤੇ ਆ। ਇੱਥੇ ਇਸ ਘਟਨਾ ਨੂੰ ਹੁਣ ਸਿਆਸੀ ਰੰਗਤ ਵੀ ਜਿਹੜੀ ਆ ਉਹ ਦਿੱਤੀ ਜਾ ਰਹੀ ਆ। ਜਿਹੜੇ ਇੱਥੋਂ ਦੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਵੀ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਖਾਸਾ ਗੁੱਸਾ, ਕਿਉਂਕਿ ਉਹਨਾਂ ਨੇ ਸੈਪਰੇਟ ਜੁਡੀਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਹੀ ਸੀ ਜਦੋਂ ਇਹ ਹਾਦਸਾ ਵਾਪਰਿਆ ਸੀ ਉਦੋਂ, ਪਰ ਹਲੇ ਤੱਕ ਇਹ ਕਹਿੰਦੇ ਜਿਹੜੀ ਜੁਡੀਸ਼ੀਅਲ ਇਨਵੈਸਟੀਗੇਸ਼ਨ ਆ ਉਹ ਕਿਸੇ ਵੀ ਤਣਪੱਤਣ ਇਹਦੀ ਗੱਲਬਾਤ ਜਿਹੜੀ ਆ ਉਹ ਨਹੀਂ ਲੱਗ ਸਕੀ। ਇੱਕ ਪ੍ਰੋਟੈਸਟਰ ਸੀਗੀ ਜਿਹੜੀ ਕਹਿੰਦੀ ਸੀਗੀ ਕਿ ਅਸੀਂ ਆਪਣੀਆਂ 2 ਭੈਣਾਂ ਤੇ ਇੱਕ ਕਜ਼ਨ ਜਿਹੜੀ ਆ ਇਸ ਹਾਦਸੇ ਦੇ ਵਿੱਚ ਗਵਾ ਦਿੱਤੀ ਸੀ। ਉਹਨਾਂ ਨੂੰ ਤਕਰੀਬਨ 730 ਦਿਨ ਹੋ ਚੁੱਕੇ, ਕਹਿੰਦੇ 730 ਦਿਨ ਜਿਹੜੇ ਆ ਉਹ ਸਾਡੇ ਲਈ ਸੈਡਨੈਸ, ਪੇਨ ਤੇ ਰੇਜ ਦੇ ਸੀਗੇ, ਪਰ ਹੁਣ ਸਾਡਾ ਜਿਹੜਾ ਗੁੱਸਾ ਉਹ ਅਸੀਂ ਆਪਣੇ ਆਪ ਨੂੰ ਰੋਕਣਾ ਬਹੁਤ ਔਖਾ। ਉਹ ਕਹਿੰਦੇ ਕਿ ਇਸੇ ਕਰਕੇ ਸੈਕੰਡ ਐਨੀਵਰਸਰੀ ਵੇਲੇ ਜਿਹੜੇ ਲੋਕ ਨੇ ਉਹ ਹਿੰਸਕ ਹੋ ਗਏ ਤੇ ਉਹਨਾਂ ਨੇ ਕਈ ਜਨਤਕ ਜਿਹੜੀਆਂ ਪਬਲਿਕ ਪ੍ਰਾਪਰਟੀਆਂ ਆ ਉਹਨਾਂ ਨੂੰ ਨਿਸ਼ਾਨਾ ਬਣਾਇਆ ਸੀ। ਜੀ, ਕੈਲੀਫੋਰਨੀਆ ਦੇ ਵਿੱਚ ਸਟੇਟ ਫਾਰਮ ਇੰਸ਼ੋਰੈਂਸ ਨੇ ਘਰਾਂ ਦੀਆਂ ਇੰਸ਼ੋਰੈਂਸ ਦੇ ਰੇਟ ਇਨਕਰੀਜ਼ ਕਰਨ ਦੇ ਲਈ ਫਾਈਲਿੰਗ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਦੇ ਵਿੱਚ ਕੀਤੀ ਸੀ ਵੀ ਘਰਾਂ ਦੇ ਰੇਟ 23% ਦੇ ਕਰੀਬ ਇਨਕਰੀਜ਼ ਕੀਤੇ ਜਾਣ, ਪਰ ਜੋ 22 ਤੋਂ 23% ਦੇ ਕਰੀਬ ਜੋ ਡਿਪਾਰਟਮੈਂਟ ਆਫ ਇੰਸ਼ੋਰੈਂਸ ਦੇ ਹੈੱਡ ਹੈਗੇ ਆ ਲਾਰਾ, ਉਹਨਾਂ ਦੇ ਨਾਲ ਫਰਵਰੀ 25 ਨੂੰ ਮੀਟਿੰਗ ਵੀ ਹੋਈ ਸੀ। ਉਹਦੇ ਵਿੱਚ ਦੱਸਿਆ ਗਿਆ ਸੀ ਵੀ ਸਟੇਟ ਫਾਰਮ ਦਾ ਬਹੁਤ ਵੱਡਾ ਜਿਹੜਾ ਲਾਸ ਹੋਇਆ $212 ਮਿਲੀਅਨ ਦਾ, ਤੇ ਇਹ ਆਫਟਰ ਰੀ ਇੰਸ਼ੋਰੈਂਸ। ਸੋ ਜੇ ਇਸ ਤਰ੍ਹਾਂ ਚੱਲਦਾ ਰਿਹਾ ਵੀ ਸਾਡੇ ਲਈ ਸਰਵਾਈਵ ਕਰਨਾ ਹਾਰਡ ਹੋਊਗਾ। ਸੋ ਹਜੇ ਓਕੇ ਤਾਂ ਨਹੀਂ ਕੀਤੀ ਗਈ। ਜੇ ਰੇਟ ਇਨਕਰੀਜ਼ ਨਾ ਕੀਤੇ ਗਏ ਤੇ ਸਟੇਟ ਫਾਰਮ ਕਹਿੰਦੇ ਵੀ ਕੈਲੀਫੋਰਨੀਆ ਸਟੇਟ ਨੂੰ ਛੱਡ ਵੀ ਸਕਦੀ ਆ ਜਾਂ ਕੈਲੀਫੋਰਨੀਆ ਸਟੇਟ ਦੇ ਵਿੱਚ ਬਹੁਤ ਸਾਰੀਆਂ ਪਾਲਿਸੀਆਂ ਕੈਂਸਲ ਵੀ ਕਰ ਸਕਦੀ ਹੈਗੀ ਆ, ਨੌਨ ਰੀਨਿਊ ਕਰ ਸਕਦੀ ਹੈਗੀ ਆ। ਹਜੇ ਤੱਕ ਵੀ ਜਿਹੜਾ ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਦਾ ਜਿਹੜਾ ਕ੍ਰਾਈਸਿਸ ਆ ਉਹ ਬਹੁਤ ਵੱਡਾ ਆ ਘਰਾਂ ਦੀ ਇੰਸ਼ੋਰੈਂਸ ਨੂੰ ਲੈ ਕੇ। ਜੀ, ਅਗਲੀ ਜਿਹੜੀ ਖਬਰ ਆ ਉਹ ਸੈਨ ਹੋਜ਼ੇ ਤੋਂ ਆ ਰਹੀ ਹੈ। ਸੈਨ ਹੋਜ਼ੇ ਦੇ ਵਿੱਚ ਇੱਕ ਬੜਾ ਦਰਦਨਾਕ ਸੜਕ ਹਾਦਸਾ ਵਾਪਰ ਗਿਆ। I-680 ਦੇ ਉੱਤੇ ਜਿਹੜਾ ਨਾਰਥ ਦੇ ਇਲਾਕੇ ਨੇ ਸੈਨ ਹੋਜ਼ੇ ਦੇ, ਉੱਥੇ ਦੱਸਿਆ ਜਾ ਰਿਹਾ ਕਿ ਇੱਕ ਬੰਦਾ ਜਿਹੜਾ ਇਸ ਹਾਦਸੇ ਦਾ ਸ਼ਿਕਾਰ ਹੋਇਆ। 3 ਵਹੀਕਲ ਕੋਲੀਜ਼ਨ ਜਿਹੜੀ ਇਹਨੂੰ ਦੱਸਿਆ ਜਾ ਰਿਹਾ ਇੰਟਰਸਟੇਟ 680 ਦੇ ਉੱਤੇ ਸੈਨ ਹੋਜ਼ੇ ਦੇ ਨੇੜੇ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਨਾਰਥ ਆਫ ਜੈਕਲਿਨ ਰੋਡ ਤੇ ਜਿਹੜੇ ਕਿ ਨਾਰਥ ਪੈਂਦਾ ਸੈਨ ਹੋਜ਼ੇ ਸਿਟੀ ਦੇ ਵਿੱਚ, ਇੱਥੇ ਜਿਹੜੀ ਆ ਇਹ ਹਾਦਸਾ ਵਾਪਰਿਆ। ਇੱਕ ਜਿਹੜਾ ਡਰਾਈਵਰ ਆ ਉਹ ਇਨਵੋਲਵ ਸੀਗਾ, ਫੋਰਡ ਟਰੱਕ ਜਿਹੜਾ ਉਹਨੇ ਟੱਕਰ ਮਾਰ ਦਿੱਤੀ ਸੀ ਇੱਕ ਹੋਰ ਕਾਰ ਨੂੰ, ਤੇ ਉਸ ਤੋਂ ਬਾਅਦ ਇਸ ਕਾਰ ਦੇ ਵਿੱਚ ਇੱਕ ਪਰਿਵਾਰ ਜਿਹੜਾ ਫੈਮਿਲੀ ਜਿਹੜੀ ਆ ਉਹ ਸੈਂਟਾ ਕਲਾਰਾ ਦੀ ਰਹਿਣ ਵਾਲੀ ਆ ਉਹ ਸਵਾਰ ਸੀਗੀ। ਦੱਸਿਆ ਜਾ ਰਿਹਾ ਕਿ ਇਸ ਹਾਦਸੇ ਦੇ ਵਿੱਚ ਇੱਕ ਬੰਦਾ ਜਿਹੜਾ ਉਹਨੂੰ ਥਾਂ ਜਿਹੜਾ ਡੈਡ ਪ੍ਰੋਨਾਉਂਸ ਕਰ ਦਿੱਤਾ ਗਿਆ, ਥਾਂ ਉਹਦੀ ਮੌਤ ਹੋ ਗਈ ਹੈ, ਤੇ ਇੱਕ 44 ਸਾਲਾ ਬੰਦਾ ਜਿਹਨੂੰ ਗੰਭੀਰ ਸੱਟਾਂ ਲੱਗੀਆਂ ਨੇ ਉਹਨੂੰ ਸੈਂਟਾ ਕਲਾਰਾ ਦੇ ਵਿੱਚ ਇੱਕ ਹਸਪੀਟਲ ਦੇ ਵਿੱਚ ਜਿਹੜਾ ਉਹ ਭੇਜਿਆ ਗਿਆ। ਹਲੇ ਇਹ ਪਤਾ ਨਹੀਂ ਲੱਗਿਆ ਕਿ ਇਸ ਹਾਦਸੇ ਦੇ ਕਾਰਨ ਕੀ ਰਹੇ, ਕਿਹੜੇ ਡਰਾਈਵਰ ਦੀ ਜਾਂ ਕਿਹੜੀ ਕਾਰ ਦੀ ਗਲਤੀ ਦੇ ਨਾਲ ਇਹ ਜਿਹੜਾ ਹਾਦਸਾ ਉਹ ਵਾਪਰਿਆ। ਜੀ ਬਿਲਕੁਲ, ਟੈਰਿਫਸ ਦੀ ਥ੍ਰੈਟ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਕੰਜ਼ਿਊਮਰਸ ਆ ਉਹਨਾਂ ਦੇ ਵਿੱਚ ਅਨਸਰਟਨਟੀ ਬਹੁਤ ਜ਼ਿਆਦਾ ਹੈਗੀ ਆ। ਸੋ US ਦੀ ਇਕੋਨਮੀ ਇੱਕ ਵਾਰੀ ਫੇਰ ਡਾਊਨ ਕਾਫੀ ਜਾ ਸਕਦੀ ਆ ਜਿਸ ਹਿਸਾਬ ਦੇ ਨਾਲ ਟੈਰਿਫ ਲਾਏ ਜਾ ਰਹੇ ਆ, ਕਿਉਂਕਿ ਇਹਦਾ ਅਸਰ ਅਲਟੀਮੇਟਲੀ ਕੰਜ਼ਿਊਮਰ ਦੇ ਉੱਤੇ ਪੈਣਾ ਹੈਗਾ ਆ। ਐਸੋਸੀਏਟਡ ਪ੍ਰੈਸ ਨੇ ਕਿਹਾ ਵੀ ਲਗਾਤਾਰ ਆਉਣ ਵਾਲੀਆਂ ਜਿਹੜੀਆਂ ਥ੍ਰੈਟਸ ਆ ਵਾਸ਼ਿੰਗਟਨ ਤੋਂ
ਤੇ ਨਾਲ ਦੀ ਨਾਲ ਜਿਹੜੀਆਂ ਗਵਰਨਮੈਂਟ ਦੀਆਂ ਜੌਬ ਘਟਸ ਹੋ ਰਹੀਆਂ ਆ, ਸੋ ਇਹਦਾ ਅਸਰ ਕੰਜ਼ਿਊਮਰ ਕੌਨਫੀਡੈਂਸ ਦੇ ਉੱਤੇ ਕਾਫੀ ਵੱਡਾ ਪੈਣ ਜਾ ਰਿਹਾ ਹੈਗਾ, ਕਿਉਂਕਿ ਜਿਹੜੀਆਂ ਕਹਿੰਦੇ ਵੀ ਨਿਊਜ਼ ਇਦਾਂ ਦੀਆਂ ਆਉਂਦੀਆਂ ਹੈਡਲਾਈਨਸ, ਇੰਨੇ ਹਜ਼ਾਰ ਇੱਥੋਂ ਕੱਟ ਕਰਤੇ, ਇੰਨੇ ਹਜ਼ਾਰ ਇੱਥੋਂ ਕੱਟ ਕਰ ਦਿੱਤੇ ਹੈਗੇ ਆ। ਸੋ ਇਸੇ ਕਰਕੇ ਵਾਸ਼ਿੰਗਟਨ DC ਦੇ ਵਿੱਚ ਘਰਾਂ ਦੀ ਲਿਸਟਿੰਗ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਹੈਗਾ। ਤੇ ਜੇ ਕਹਿੰਦੇ ਵੀ 25% ਡਿਊਟੀ ਕੈਨੇਡਾ ਤੇ ਮੈਕਸੀਕੋ ਦੇ ਸਮਾਨ ਦੇ ਉੱਤੇ ਲੱਗਦੀ ਹੈਗੀ ਆ, ਤੇ ਇਹਦੇ ਨਾਲ ਵੀ ਬਹੁਤ ਵੱਡਾ ਅਸਰ ਪਊਗਾ। ਜਿਹੜੇ ਇਕੋਨੋਮਿਸਟ ਆ ਉਹ ਕਹਿ ਰਹੇ ਆ ਵੀ ਇਨਫਲੇਸ਼ਨ ਹੋਰ ਜ਼ਿਆਦਾ ਵਧੂਗੀ। ਜੀ, ਅਗਲੀ ਖਬਰ ਦੇ ਵੱਲ ਵਧੀਆ ਤੇ ਗੱਲ ਕਰੀਏ, ਟਰੰਪ ਦਾ ਜਿਹੜਾ ਮਾਸ ਡਿਪੋਰਟੇਸ਼ਨ ਪਲਾਨ ਆ ਉਹਦੇ ਬਾਰੇ ਮਾਸ ਕਨਫਿਊਜ਼ਨ ਆ। ਉਹ ਕਹਿੰਦੇ ਕਿ ਲਾਸ ਐਂਜਲਸ ਟਾਈਮਸ ਦੇ ਵਿੱਚ ਅੱਜ ਇੱਕ ਆਰਟੀਕਲ ਲੱਗਿਆ ਹੋਇਆ, ਹੰਟਰ ਕਲੌਜ਼ ਦਾ ਪੜ੍ਹਨ ਵਾਲਾ ਆਰਟੀਕਲ ਆ। ਉਹ ਕਹਿੰਦੇ ਕਿ ਟਰੰਪ ਦੀ ਜਿਹੜੀ ਇਮੀਗ੍ਰੇਸ਼ਨ ਰੇਟਸ ਨੇ ਉਹ ਫਿਰ ਵੀ ਬੇਸ਼ੱਕ ਉਹ ਲੋਕਾਂ ਨੂੰ ਤੰਗ ਪਰੇਸ਼ਾਨ ਬਹੁਤ ਕਰ ਰਹੇ ਨੇ, ਪਰ ਬਾਵਜੂਦ ਇਸ ਦੇ ਉਹ ਕੋਈ ਜ਼ਿਆਦਾ ਲੋਕਾਂ ਨੂੰ ਜਿਹੜਾ ਅਰੈਸਟ ਨਹੀਂ ਕਰ ਸਕੇ। ਦੱਸਿਆ ਜਾ ਰਿਹਾ ਕਿ ਸਿਰਫ ਲੰਘੇ ਕੁਝ ਹਫ਼ਤਿਆਂ ਦੇ ਵਿੱਚ, ਹਫ਼ਤੇ ਦੇ ਦਿਨਾਂ ਦੇ ਵਿੱਚ ਜਿਹੜੀਆਂ ਰੇਡਾਂ ਪਈਆਂ ਨੇ, ਸਿਰਫ 12 ਲੋਕ ਨੇ ਜਿਹੜੇ ਉਹ ਡਿਟੇਨ ਕੀਤੇ ਗਏ ਨੇ ਵੀਕਐਂਡ ਦੇ ਉੱਤੇ ਇਮੀਗ੍ਰੇਸ਼ਨ ਸਵੀਪ ਦੇ ਮਾਮਲੇ ਦੇ ਵਿੱਚ ਲਾਸ ਐਂਜਲਸ ਦੇ ਏਰੀਆ ਦੇ ਵਿੱਚ। ਹੁਣ ਜਿਹੜੇ ਉੱਥੋਂ ਦੇ ਡੈਮੋਕ੍ਰੈਟਿਕ ਲੀਡਰ ਨੇ ਉਹ ਕਹਿੰਦੇ ਕਿ ਜੇ ਇਹਨਾਂ ਨੇ ਇਸ ਤਰੀਕੇ ਨਾਲ ਹੀ ਲੋਕਾਂ ਨੂੰ ਡਰਾ ਕੇ ਰੱਖਣਾ ਜਾਂ ਲੋਕਾਂ ਨੂੰ ਤਾੜ ਕੇ ਰੱਖਣਾ ਤਾਂ ਇਹਦੇ ਜਿਹੜੇ ਸਿੱਟੇ ਉਹ ਬਹੁਤੇ ਚੰਗੇ ਨਹੀਂ ਨਿਕਲਣੇ। ਪਰ ਇੱਕ ਪਾਸੇ ਇਹ ਵੀ ਦੱਸਿਆ ਜਾ ਰਿਹਾ ਕਿ ਲਾਸ ਐਂਜਲਸ ਦੇ ਹੀ ਜਿਹੜੇ ਕਈ ਕਈ ਇਲਾਕੇ ਨੇ ਜਿੱਥੇ ਇਹ ਰੇਡਾਂ ਲਗਾਤਾਰ ਬੈਕ ਟੂ ਬੈਕ ਕੰਡਕਟ ਹੋ ਰਹੀਆਂ ਨੇ, ਖਾਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਪਹਿਲਾਂ ਕ੍ਰਾਈਮ ਜਾਂ ਜਿੱਥੇ ਇੱਕ ਖਾਸ ਮੂਲ ਦੇ ਜਾਂ ਖਾਸ ਖਿੱਤੇ ਦੇ ਲੋਕਾਂ ਦਾ ਜਿਹੜਾ ਉਹ ਜ਼ਿਆਦਾ ਵਸੇਬਾ ਹੈ। ਇਸ ਬਾਬਤ ਹੋਮਲੈਂਡ ਸਿਕਿਉਰਿਟੀ ਜਿਹੜੇ ਸੈਕਟਰੀ ਨੇ ਕ੍ਰਿਸਟੀ ਨੋਏਮ, ਉਹਨਾਂ ਨੇ ਕਿਹਾ ਸੀਗਾ ਕਿ ਮਲਟੀ ਮਿਲੀਅਨ ਡਾਲਰ ਜਿਹੜੇ ਨੇ ਉਹ ਦੱਸੇ ਗਏ ਨੇ ਕਿ ਸੈਲਫ ਡਿਪੋਰਟ ਜਾਂ ਸਟੇਟਸ ਟੂ ਸੈਲਫ ਡਿਪੋਰਟ ਵਾਸਤੇ ਜਿਹੜੇ ਉਹ ਖਰਚਾਂਗੇ ਅਸੀਂ। ਕਰਨ ਕਾਉਂਟੀ ਦੇ ਵਿੱਚ ਵੀ ਖਾਸੀਆਂ ਜਿਹੜੀਆਂ ਚਰਚਾਵਾਂ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਰੇਡਾਂ ਜਿਹੜੀਆਂ ਪੈ ਸਕਦੀਆਂ ਨੇ, ਪਰ ਫਿਰ ਵੀ ਜਿਹੜੀ ਅੱਜ ਮੀਡੀਆ ਦੇ ਵਿੱਚ ਚਰਚਾ ਜਾਂ ਹੋਰ ਥਾਵਾਂ ਦੇ ਉੱਤੇ ਉਹ ਇਹ ਹੈ ਕਿ ਬੇਸ਼ੱਕ ਇਹਨੂੰ ਟਰੰਪ ਪ੍ਰਸ਼ਾਸਨ ਕਿਸੇ ਵੀ ਤਰੀਕੇ ਨਾਲ ਆਪਣੀ ਪ੍ਰਾਪਤੀ ਵਜੋਂ ਦਰਸਾਵੇ ਜਾਂ ਕਿਸੇ ਤਰੀਕੇ ਨਾਲ ਇਹਨੂੰ ਵਧਾ ਚੜਾ ਕੇ ਦੱਸੇ, ਪਰ ਅਸਲੀਅਤ ਇਹ ਹੈ ਕਿ ਇਹਨਾਂ ਰੇਡਾਂ ਦੇ ਦਰਮਿਆਨ ਬਹੁਤ ਸਾਰੇ ਲੋਕਾਂ ਨੂੰ, ਜਿੰਨੇ ਲੋਕਾਂ ਨੂੰ ਫੜਿਆ ਜਾ ਰਿਹਾ ਉਸ ਤੋਂ ਕਿਤੇ ਦੁੱਗਣੀ ਜਾਂ ਤਿੱਗਣੀ ਜਿਹੜੀ ਗਿਣਤੀ ਹੈ ਉਹਨਾਂ ਲੋਕਾਂ ਦੀ ਜਿਹੜੇ ਇਹਨਾਂ ਰੇਡਾਂ ਦੇ ਡਰੋਂ ਆਪਣੇ ਘਰਾਂ ਦੇ ਵਿੱਚ ਬੈਠੇ ਨੇ, ਸਿੱਟੇ ਵਜੋਂ ਜਿਹੜਾ ਕੰਮਕਾਰ ਆ ਉਹ ਨਹੀਂ ਹੋ ਰਿਹਾ। ਤੇ ਸਟਾਕ ਮਾਰਕੀਟ ਦੀ ਜੇ ਗੱਲ ਕਰਦੇ ਜਾਈਏ, ਅੱਜ ਡਾਓ ਜੋਨ ਇੰਡਸਟਰੀਅਲ ਅਪ ਗਿਆ 1.39%, ਕਲੋਜ਼ ਹੋਇਆ 43,840.91 ਦੇ ਉੱਤੇ। S&P ਇੰਡੈਕਸ ਵੀ ਅਪ ਗਿਆ ਤੇ ਕਲੋਜ਼ ਹੋਇਆ 5954.50 ਦੇ ਉੱਤੇ। ਨੈਸਡੈਕ ਵੀ ਅਪ ਗਿਆ 1.63% ਤੇ ਕਲੋਜ਼ ਹੋਇਆ 18,847.28 ਦੇ ਉੱਤੇ। ਜੀ, ਇਸ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦਾ $1.45 ਦੇ ਬਰਾਬਰ, ਇੰਡੀਆ ਦੇ ₹87 ਤੇ 47 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ ₹279 75 ਪੈਸਿਆਂ ਦੇ ਬਰਾਬਰ ਇੱਕ US ਡਾਲਰ ਦੀ ਕੀਮਤ ਰਹੀ ਹੈ। ਜੀ ਬਿਲਕੁਲ। ਸੋ ਸਾਡਾ ਖਬਰਾਂ ਦਾ ਸਮਾਂ ਸਮਾਪਤੀ ਵਾਲੀ ਹੈ। ਇੱਕ ਵਾਰੀ ਫਿਰ ਸਰੋਤਿਆਂ ਨੂੰ ਦੱਸਦੇ ਜਾਈਏ, ਕੱਲ ਨੂੰ ਜਾਣੀ ਕਿ ਸ਼ਨੀਚਰਵਾਰ ਨੂੰ ਕੈਲੀਫੋਰਨੀਆ ਦੇ ਸਮੇਂ ਮੁਤਾਬਕ ਸਵੇਰ ਦੇ 9 ਵਜੇ ਤੋਂ ਲੈ ਕੇ 11 ਵਜੇ ਤਾਈਂ ਅਟਾਰਨੀ ਜੇ ਤਰਕੀ ਆਣਾ ਜੀ ਆਣਗੇ ਤੇ ਕੋਸ਼ਿਸ਼ ਕਰਾਂਗੇ ਜੇ ਉਹਨਾਂ ਤੋਂ ਕੁਐਸਚਨ ਆਨਸਰ ਵੀ ਪੁੱਛ ਲਈਏ। ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਦਾ ਮੇਨ ਮੁੱਦਾ ਬਣਿਆ ਹੈ। ਅਮਰੀਕਾ ਦੇ ਵਿੱਚ ਤਾਂ ਤੁਸੀਂ ਦੇਖੇ ਰਹੇ ਆ ਬਿਲਕੁਲ ਮੇਨ, ਬਹੁਤ ਸਾਰੀਆਂ ਚੇਂਜਸ, ਬਹੁਤ ਕੁਝ ਵਾਪਰ ਰਿਹਾ। ਉਹਦੇ ਬਾਰੇ ਜਿਹੜੇ ਬਹੁਤ ਹੀ ਐਕਸਪਰਟ ਅਟਾਰਨੀ ਜੇ ਧਿਰਕੀਆਣਾ ਉਹ ਕੱਲ ਸਾਡੇ ਨਾਲ ਸਵੇਰੇ 9 ਵਜੇ ਜੁੜਨਗੇ। ਸੋ ਪ੍ਰੋਗਰਾਮ ਸੁਣਨਾ ਦੇਖਣਾ ਨਾ ਭੁੱਲਿਓ। ਜਿਹੜੇ ਤੁਹਾਡੇ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਪੰਜਾਬ ਦੇ ਵਿੱਚ ਰਹਿੰਦੇ ਹੈਗੇ ਆ, ਕਿਉਂਕਿ ਉੱਥੇ ਆਪਣਾ ਚੈਨਲ ਬੈਨ ਕੀਤਾ ਹੋਇਆ ਭਾਰਤੀ ਸਰਕਾਰ ਵੱਲੋਂ, ਉਹ ਪੰਜਾਬੀ TV USA ਦੇ ਉੱਤੇ ਉਹ ਸੇਮ ਪ੍ਰੋਗਰਾਮ ਲਾਈਵ ਦੇਖ ਸਕਦੇ ਹੈਗੇ। ਜੀ ਬਿਲਕੁਲ। ਸੋ ਇੱਥੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਨੂੰ ਅਸੀਂ ਸਮਾਪਤ ਕਰਾਂਗੇ। ਸਾਡੇ ਦੋਵਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।